ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਪੰਜਾਬ ਦੇ ਲੋਕਾਂ ਨੂੰ ਅਜੇ ਮਾਲਟਾ ਕਿਸ਼ਤੀਕਰਨ ਭੁੱਲਿਆ ਨਹੀਂ ਸੀ ਤੇ ਹੁਣ ਅਮਰੀਕਾ ਨੂੰ ਆਉਂਦੇ ਕੋਲੰਬੀਆ ਦੱਖਣੀ ਅਮਰੀਕਾ ਦੇ ਵਿੱਚ ਲਗਭਗ 25 ਨੌਜਵਾਨ ਫਿਰ ਮੌਤ ਦੇ ਮੂੰਹ ਜਾ ਪਏ। ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਕਿਉਂ ਭੱਜ ਰਹੇ ਹਨ? ਇਸ ਸਵਾਲ ਦਾ ਕਿਸੇ ਵੀ ਸਮੇਂ ਦੀ ਸਰਕਾਰ ਨੇ ਮੁਲਾਂਕਣ ਨਹੀਂ ਕੀਤਾ। ਵੀਅਰਸ, ਪੰਜਾਬ ਦੇ ਨੌਜਵਾਨ ਹੱਥਾਂ ਦੇ ਵਿੱਚ ਡਿਗਰੀਆਂ ਚੁੱਕੀ ਫਿਰਦੇ ਹਨ ਪਰ ਉਹਨਾਂ ਨੂੰ ਰੋਜ਼ਗਾਰ ਕਿਤੇ ਨਸੀਬ ਨਹੀਂ। ਇਲੈਕਸ਼ਨ ਦੇ ਨੇੜੇ ਆਉਂਦਿਆਂ ਹੀ ਸਮੇਂ ਦੀਆਂ ਸਰਕਾਰਾਂ ਅਤੇ ਹੋਰ ਪਾਰਟੀਆਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ ਤਾਂ ਕਰਦੀਆਂ ਹਨ ਪਰ ਹਕੀਕਤ ਵਿੱਚ ਕੁਝ ਵੀ ਨਹੀਂ ਵਾਪਰਦਾ। ਇਹ ਸੱਚਾਈ ਤਾਂ ਆਪਾਂ ਸਭ ਜਾਣੂ ਹੀ ਹਾਂ। ਈਵਨ ਪਿਛਲੇ ਦਿਨੀ ਮੁਕਤਸਰ ਵਿਖੇ ਵੀ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਬਾਦਲ ਨੇ ਕਨਵੈਨਸ਼ਨ ਤਾਂ ਕੀਤੀ ਪਰ ਪੰਜਾਬ ਦੇ ਨੌਜਵਾਨਾਂ ਦੀ ਇਸ ਪ੍ਰੋਬਲਮ ਤੇ ਕੋਈ ਠੋਸ ਗੱਲਬਾਤ ਨਹੀਂ ਦੇਖਣ ਨੂੰ ਮਿਲੀ। ਸੋ ਵੀਅਰਸ, ਅੱਜ ਦੇ ਟੀਵੀ 84 ਨਿਊਜ਼ ਦੇ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਇਸ ਵਿਸ਼ੇ ਤੇ ਅਤੇ ਜਿਹੜਾ ਆਰਐਸਐਸ ਦੀ ਸ਼ਾਖਾ ਤੇ ਅਟੈਕ ਹੋਇਆ ਹੈ ਕੱਲ ਮੰਡੇ ਨੂੰ, ਇਸ ਸੰਬੰਧੀ ਗੱਲਬਾਤ ਕਰਾਂਗੇ ਹਿਊਮਨ ਰਾਈਟਸ ਦੇ ਐਡਵੋਕੇਟ ਜਸਪਾਲ ਸਿੰਘ ਮੰਚਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਲੁਧਿਆਣੇ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਤੁਹਾਨੂੰ ਅਸੀਂ ਵੱਖ-ਵੱਖ ਟਾਪਿਕਸ ਤੇ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਾਦਲ ਅਕਾਲੀ ਦਲ ਨੇ ਜਿਹੜੀ ਮੁਕਤਸਰ ਵਿਖੇ ਕਨਵੈਨਸ਼ਨ ਕੀਤੀ ਹੈ, ਕਾਫੀ ਲੋਕਾਂ ਨਾਲ ਵਾਅਦੇ ਕੀਤੇ ਪੰਜਾਬੀਆਂ ਦੇ ਨਾਲ, ਕਾਫੀ ਨੂੰ ਸੁਪਨੇ ਵੀ ਦਿਖਾਏ ਤੁਸੀਂ ਉਹਨਾਂ ਨੇ ਪੰਜਾਬੀ ਦੀ ਬਿਹਤਰੀ ਦੇ ਲਈ। ਤੁਸੀਂ ਇਹਨਾਂ ਦੇ ਜਿਹੜੇ ਭਾਸ਼ਣ ਨੇ ਜਾਂ ਬਿਆਨ ਨੇ ਉਹਨਾਂ ਨੂੰ ਕਿਸ ਤਰ੍ਹਾਂ ਐਨਾਲਾਈਜ਼ ਕਰਦੇ ਹੋ? ਦੇਖੋ, ਜਿਹੜੀ ਵੀ ਪਾਰਟੀ ਵੋਟ ਰਾਜਨੀਤੀ ਦੇ ਤਹਿਤ ਸੱਤਾ ਹਥਿਆਉਣ ਦੇ ਲਈ ਜਿਹੜੀ ਚੱਲ ਰਹੀ ਆ ਰੱਸਾਕੱਸੀ, ਉਹਦੇ ਵਿੱਚ ਆਪਣਾ ਜੋਰ ਅਜ਼ਮਾਇਸ਼ ਕਰ ਰਹੀ ਆ, ਉਹਦਾ ਇੱਕ ਨਿਕਾਤੀ ਪ੍ਰੋਗਰਾਮ ਆ ਵੀ ਕਿਸੇ ਤਰ੍ਹਾਂ ਸੱਤਾ ਦੇ ਵਿੱਚ ਆਉਣਾ। ਜੇ ਇਹ ਗੱਲ ਕਰੀਏ ਬਾਦਲ ਅਕਾਲੀ ਦਲ ਦੀ, ਉਹ 10 ਸਾਲ ਤੋਂ ਸੱਤਾ ਤੇ ਉਹਨਾਂ ਦਾ ਕੁਰਸੀ ਛੱਡਣ ਨੂੰ ਜੀ ਨਹੀਂ ਕਰਦੇ। ਉਹ ਹਰ ਹੀਲਾ ਵਸੀਲਾ ਚੰਗਾ ਮਾੜਾ ਕਰਨਗੇ ਕਿ ਅਸੀਂ ਦੁਬਾਰੇ ਆਈਏ। ਕਾਂਗਰਸ 10 ਸਾਲ ਤੋਂ ਪੰਜਾਬ ਦੇ ਵਿੱਚ ਸੱਤਾ ਤੋਂ ਬਾਹਰ ਆ, ਉਹ ਇਹ ਯਤਨ ਕਰਨਗੇ ਵੀ ਅਸੀਂ ਇੱਕ ਵਾਰ ਕਾਬਜ਼ ਹੋ ਜਾਈਏ। ਤੇ ਆਮ ਆਦਮੀ ਪਾਰਟੀ ਵੀ ਜ਼ੋਰ ਅਜ਼ਮਾਇਸ਼ ਕਰ ਰਹੀ, ਉਹ ਆਪਣੀਆਂ ਕੋਈ ਚੰਗੀਆਂ ਉਹ ਨੀਤੀਆਂ ਦਿਖਾ ਕੇ ਦਿੱਲੀ ਦੀਆਂ ਇੱਥੇ ਲੋਕ ਲਵਾਉ, ਕਿਉਂਕਿ ਇੱਥੇ ਜਿਹੜੇ ਪੰਜਾਬ ਦੇ ਲੋਕ ਨੇ, ਖਾਸ ਤੌਰ ਤੇ ਸਿੱਖ, ਉਹ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਉਹਨਾਂ ਤੋਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਨਜ਼ਰ ਆਉਂਦੀ, ਤਾਂ ਉਹ ਇੱਕ ਨਵੇਂ ਬਦਲ ਵੱਲ ਦੇਖਦੇ ਉਲਰਦੇ ਹੋਏ ਵੀ ਨਜ਼ਰ ਆਉਂਦੇ ਵੀ ਸ਼ਾਇਦ ਆਮ ਆਦਮੀ ਪਾਰਟੀ ਸਾਨੂੰ ਕੁਛ ਦੇਵੇ। ਕਿਉਂ? ਪਰ ਬੇਸਿਕਲੀ ਇਹ ਜਿੰਨੀਆਂ ਵੋਟ ਰਾਜਨੀਤੀ ਲੜਨ ਵਾਲੀਆਂ ਪਾਰਟੀਆਂ ਹੈਗੀਆਂ, ਇਹ ਸਿੱਖਾਂ ਦੇ ਹਿੱਤਾਂ ਦੀ ਜਾਂ ਸਿੱਖ ਭਾਵਨਾਵਾਂ ਦੀ ਤਰਜਮਾਨੀ ਉਸ ਰੂਪ ਦੇ ਵਿੱਚ ਨਹੀਂ ਕਰ ਸਕਦੀਆਂ ਜਿਸ ਰੂਪ ਦੇ ਵਿੱਚ ਸਿੱਖ ਇਹਨਾਂ ਤੋਂ ਆਸ ਜਿਹੜੀ ਲਾਉਂਦੇ ਆ। ਹਾਂ, ਕੁਛ ਇੱਕ ਜਿਹੜੀਆਂ ਪ੍ਰਾਪਤੀਆਂ ਜਾਂ ਰੂਲ ਆਫ ਲਾ ਦੇ ਅੰਡਰ ਮਿਲਣ ਵਾਲੀਆਂ ਜਿਹੜੀਆਂ ਗੱਲਾਂ ਜਿਹੜੀਆਂ ਕਿਸੇ ਇੱਕ ਸਰਕਾਰ 'ਚ ਨਹੀਂ ਮਿਲਦੀਆਂ ਦੂਜੇ 'ਚ ਮਿਲ ਜਾਣਗੀਆਂ। ਜਿਵੇਂ ਤੁਸੀਂ ਉਹ ਵਿਦੇਸ਼ ਜਾਣ ਵਾਲੀ ਗੱਲ ਕੀਤੀ, ਉਹਦੇ ਪਿੱਛੇ ਵੀ ਇੱਕ ਸਿੱਖ ਨੌਜਵਾਨ ਦੇ ਵਿੱਚ, ਖਾਸ ਪੰਜਾਬ ਦੇ ਨੌਜਵਾਨਾਂ ਦੇ ਵਿੱਚ, ਕਿਉਂਕਿ ਇੱਥੇ ਕਿਰਤ ਦਾ ਮੁੱਲ ਕੋਈ ਨਹੀਂ ਹੈਗਾ। ਕਿਸਾਨੀ ਰੁਲ ਰਹੀ ਆ, ਨੌਜਵਾਨੀ ਨਸ਼ਿਆਂ ਦੇ ਦਾ ਸਰਕਾਰਾਂ ਆਪ ਪਲੈਨਿੰਗ ਕਰਕੇ, ਭਾਵੇਂ ਉਹ ਕਾਂਗਰਸ ਪਾਰਟੀ ਹੋਵੇ ਭਾਵੇਂ ਅਕਾਲੀ ਦਲ ਅੱਜ ਬਾਦਲ ਆ, ਸਾਰੀਆਂ ਲਿਪਤ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰਨ ਲਈ। ਭਾਵੇਂ ਪਹਿਲਾਂ ਖੜਕੂਵਾਦ ਦੇ ਦੌਰ ਨੂੰ ਮੁਕਾਉਣ ਦੇ ਵਾਸਤੇ ਸੱਭਿਆਚਾਰਕ ਮੇਲਿਆਂ ਦੇ ਥੱਲੇ ਲੱਚਰਤਾ ਤੇ ਨਸ਼ੇ ਆਪ ਸ਼ੁਰੂ ਕੀਤੇ ਕਾਂਗਰਸ ਪਾਰਟੀ ਨੇ। ਤੇ ਹੁਣ ਅਕਾਲੀ ਦਲ ਦੇ ਜਿਹੜੇ ਪੁਲਿਸ ਅਫਸਰ ਸ਼ਾਹੀ ਜਿਹੜੀ ਇਹਦੇ ਵਿੱਚ ਸਾਰੀ ਸ਼ਾਮਲ ਆ, ਉਹ ਹੀਰੇ ਲੈਂਦਾ ਐਸਪੀ। ਜੇ ਐਸਪੀ ਲੈਵਲ ਦਾ ਬੰਦਾ ਹੀਰੇ ਲੈ ਲਿਆ ਨਸ਼ਿਆਂ ਦੀ ਜਿਹੜੀ ਆ ਉਹ ਖੇਪ ਲਗਾਉਣ ਲਈ, ਤੇ ਮੰਤਰੀ ਸੰਤਰੀ ਤੇ ਵੱਡੇ ਅਫਸਰ ਕੀ ਲੈਂਦੇ ਹੋਣਗੇ, ਇਹਦੇ ਬਾਰੇ ਜਿਹੜਾ ਡੂੰਘਾ ਕਿਆਸ ਲਾਇਆ ਜਾ। ਸੋ ਸਮੁੱਚੇ ਰੂਪ ਦੇ ਵਿੱਚ 100 ਹੱਥ ਰੱਸਾ ਸਿਰੇ ਤੇ ਗੰਢ, ਇਹਨਾਂ ਸਾਰੀਆਂ ਪਾਰਟੀਆਂ ਦਾ ਜਿਹੜਾ ਇੱਕ ਨਿਕਾਤੀ ਪ੍ਰੋਗਰਾਮ ਆ, ਕੁਰਸੀ ਜਿਹੜੀ ਹਾਸਲ ਕਰਨੀ ਹੈ। ਨੌਜਵਾਨੀ ਕਿਸਾਨੀ ਦੇ ਵੱਲ ਕਿਸੇ ਦਾ ਕੋਈ ਬਹੁਤਾ ਧਿਆਨ ਨਹੀਂ ਹੈਗਾ ਤੇ ਪੰਜਾਬ ਸਿੱਖ ਜਿਹੜੇ ਆ ਉਹ ਡੁੱਬਦੇ ਸਾਤਲ ਵੱਲ ਜਾ ਰਹੇ ਆ। ਬਿਲਕੁਲ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਸੈਕੰਡ ਟੌਪਿਕ ਤੇ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਐਕਚੁਅਲੀ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ, ਜਿਸ ਤਰ੍ਹਾਂ ਕੱਲ ਮੰਡੇ ਮਾਰਨਿੰਗ ਨੂੰ ਪੰਜਾਬ ਦੇ ਵਿੱਚ ਲੁਧਿਆਣੇ ਵਿਖੇ ਜਿਹੜਾ ਆਰਐਸ ਸ਼ਾਖਾ ਤੇ ਅਟੈਕ ਹੋਇਆ ਹੈ, ਸਾਨੂੰ ਇਸ ਬਾਰੇ ਜਾਣਕਾਰੀ ਦਿਓ ਕਿ ਐਗਜ਼ੈਕਟਲੀ ਵਾਟ ਹੈਪਨਡ ਓਵਰ ਦੇਅਰ। ਦੇਖੋ, ਕੱਲ ਲੁਧਿਆਣੇ ਪੰਜਾਬ ਟਾਈਮ ਮੁਤਾਬਕ ਸਵੇਰੇ 6:30 ਵਜੇ ਜਿਹੜਾ ਆਰਐਸਐਸ ਦੀ ਸ਼ਾਖਾ ਲੱਗਦੀ ਆ ਹਰੇਕ ਵੱਖ-ਵੱਖ ਹਿੱਸਿਆਂ ਦੇ ਵਿੱਚ, ਜਿੱਥੇ ਉਹਨਾਂ ਦਾ ਜਿਹੜੇ ਕਾਰਕੁਨ ਨੇ, ਉਹਨਾਂ ਦੇ ਜਿਹੜੇ ਵਰਕਰ ਆ, ਉਹ ਇਕੱਠੇ ਹੋ ਕੇ ਤੇ ਕਹਿ ਲਓ ਰੱਬ ਦੀ ਭਗਤੀ ਦੀ ਜਾਂ ਆਪਣੀਆਂ ਸਾਂਝੀਆਂ ਗੱਲਾਂ ਜਿਹੜੀਆਂ ਕਰਦੀਆਂ, ਉਹ ਪੰਜਾਬ ਦੇ ਵਿੱਚ ਬਾਦਲ ਸਰਕਾਰ ਤੋਂ ਬਾਅਦ ਸ਼ਾਖਾਵਾਂ ਜਿਹੜੀਆਂ ਵਧੀਆਂ ਨੇ ਡਬਲ ਹੋਈਆਂ। ਤੇ ਉਹ ਕਦਵਈ ਨਗਰ ਦੇ ਵਿੱਚ ਉਹਨਾਂ ਦੀ ਸ਼ਾਖਾ ਸੀ ਤੇ ਉੱਥੇ ਕਿਸੇ ਨੇ ਪਤਾ ਲੱਗਾ ਵੀ ਕਿਸੇ ਗੋਲੀ ਚੱਲੀ ਆ। ਸ਼ਾਖਾ ਵਾਲੇ ਕਹਿੰਦੇ ਆ 10-12 ਗੋਲੀਆਂ ਚੱਲੀਆਂ। ਮੌਕੇ ਤੇ ਪੁਲਿਸ ਪਹੁੰਚੀ, ਉਹਨਾਂ ਨੇ ਕਿਹਾ ਵੀ ਨਹੀਂ, 1 ਜਾਂ 2 ਗੋਲੀਆਂ ਜਿਹੜੀਆਂ
ਉਹ ਚੱਲੀਆਂ ਹੈਗੀਆਂ ਨੇ ਤੇ ਉਹ ਪਤਾ ਨਹੀਂ ਲੱਗਾ ਨੌਜਵਾਨ ਸਿੱਖ ਸਨ ਜਾਂ ਸਿਰੋਂ ਮੋਨੇ ਸਨ, ਕਿਉਂਕਿ ਉਹਨਾਂ ਨੇ ਮਫਲ ਕੀਤਾ ਹੋਇਆ ਸੀ, ਆਪਣਾ ਮੂੰਹ ਢੱਕਿਆ ਹੋਇਆ ਸੀ, ਮੋਟਰਸਾਈਕਲ ਦੇ ਉੱਤੇ ਸਨ, ਕਿਸੇ ਵੀ ਤਰ੍ਹਾਂ ਦੀ ਨੰਬਰ ਪਲੇਟ ਨਹੀਂ ਸੀ ਮੋਟਰਸਾਈਕਲ ਦੇ ਉੱਤੇ। ਸੋ ਇਹ ਇੱਕ ਸਸਪੀਸ਼ਨ ਜਿਹੜੀ ਹੈਗੀ ਆ। ਪਰ ਇਸ ਦੇ ਬਾਵਜੂਦ ਲੁਧਿਆਣਾ ਪੁਲਿਸ ਵੱਲੋਂ ਭਾਈ ਹਰਮਿੰਦਰ ਸਿੰਘ ਜਿਹੜੇ ਪਿਛਲੇ ਸਮੇਂ ਦੌਰਾਨ ਸ਼ਿੰਗਾਰ ਸਿਨੇਮਾ ਬੰਬ ਬਲਾਸਟ ਦੇ ਵਿੱਚੋਂ ਬਰੀ ਹੋ ਕੇ ਤੇ ਘਰ ਆਏ ਸੀ, ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ। ਦੇਰ ਰਾਤ ਉਹਨਾਂ ਨੂੰ 9 ਵਜੇ ਜਿਹੜਾ ਛੱਡ ਦਿੱਤਾ ਗਿਆ, ਇਹ ਕਹਿ ਕੇ ਵੀ ਅਗਲੇ ਦਿਨ ਸਵੇਰੇ ਫੇਰ ਹਾਜ਼ਰੀ ਤੁਸੀਂ ਲਾਉਣੀ ਹੈ। ਇਸ ਤੋਂ ਇਲਾਵਾ ਹੋਰ ਵੀ 5-6 ਨੌਜਵਾਨਾਂ ਨੂੰ ਰਾਉਂਡ ਅਪ ਕਰਨ ਦੀ ਜਿਹੜੀ ਖਬਰ ਹੈਗੀ ਹੈ, ਜਿਨ੍ਹਾਂ ਨੂੰ ਪੁੱਛਗਿੱਛ ਕਰਕੇ ਛੱਡ ਦਿੱਤਾ ਗਿਆ, ਪਰ ਉਹਦੇ ਵਿੱਚੋਂ ਕੁਝ ਕੱਢਣ ਪਾਉਣ ਨੂੰ ਕੁਝ ਨਹੀਂ ਹੋਇਆ। ਇਸੇ ਤਰ੍ਹਾਂ ਜਿਵੇਂ ਇੱਕ ਘਟਨਾ, ਇੱਕ ਜਿਹੜੀਆਂ ਸ਼ੱਕੀ ਘਟਨਾਵਾਂ ਜਿਹੜੀਆਂ ਹੈਗੀਆਂ ਨੇ ਜਿਹਦੇ ਤੋਂ ਕੋਈ ਕਲੂ ਨਹੀਂ ਜਿਨ੍ਹਾਂ ਦਾ ਮਿਲ ਰਿਹਾ, ਜਿਵੇਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੋਈ ਗੋਲੀ ਚੱਲੀ, ਜੋ ਸੇਵਾਦਾਰ ਨੂੰ ਲੱਗੀ ਵੀ, ਉਹ ਕਿਹਨੇ ਚਲਾਈ, CCTV ਕੈਮਰੇ ਇੰਨੇ ਲੱਗੇ ਹੋਏ ਨੇ ਦਰਬਾਰ ਸਾਹਿਬ ਦੇ ਵਿੱਚ, ਹਰੇਕ ਦੇ ਉੱਤੇ ਜਿਹੜੀ ਆ ਬਾਜ਼ ਅੱਖ ਰੱਖੀ ਜਾਂਦੀ ਆ, ਉਹ ਗੋਲੀ ਚਲਾਉਣ ਵਾਲੇ ਦਾ ਕੋਈ ਪਤਾ ਨਹੀਂ ਲੱਗਿਆ। ਤੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਜੇ ਪਿਛਲੇ ਸਮੇਂ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਕਰੀ, ਉਹ ਲੋਕ ਕਰਾਉਂਦੇ ਹੁੰਦੇ ਸਨ। ਜਿਵੇਂ ਦੂਜੇ ਪ੍ਰਦੇਸ਼ਾਂ ਦੇ ਵਿੱਚ ਵੀ ਮਸਜਿਦ ਦੇ ਵਿੱਚ ਸੂਰ ਵੱਢ ਕੇ ਸਿੱਟਣਾ ਤੇ ਮੰਦਿਰ ਦੇ ਵਿੱਚ ਗਾਂ ਦੀਆਂ ਪੂਛਾਂ ਸਿੱਟਣੀਆਂ, ਜਾਂ ਗੁਰਦੁਆਰੇ 'ਚ ਕਿਤੇ ਤੰਬਾਕੂ ਸਿੱਟਣਾ, ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਮਾਹੌਲ ਨੂੰ ਜਾਣਬੁੱਝ ਕੇ ਲਾਂਬੂ ਲਾਉਣ ਦੇ ਯਤਨ ਜਿਹੜੀਆਂ ਸ਼ਕਤੀਆਂ ਅੱਗੇ ਕਰਦੀਆਂ ਰਹੀਆਂ, ਜਾਂ ਸਿਗਰਟ ਬੀੜੀ ਤੰਬਾਕੂ ਸਾਡਾ ਹੱਕ ਆ, ਸਿੱਖਾਂ ਨੂੰ ਪਾਕਿਸਤਾਨ ਭੇਜੋ, ਉਹ ਲੋਕ ਜਿਹੜੀ ਸਿੱਖੀ ਦੀ ਸੋਚ ਦੇ ਨਾਲ ਵਿਰੋਧਤਾ ਰੱਖਦੇ ਨੇ, ਉਹ ਸਾਰੇ ਲੋਕ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਮੈਂ ਸਮਝਦਾ ਉਸ ਐਂਗਲ ਤੋਂ ਵੀ ਇਹਦੀ ਜਾਂਚ ਹੋਣੀ ਚਾਹੀਦੀ। ਉਹ ਏਜੰਸੀਆਂ ਇਹਦੇ ਪਿੱਛੇ ਜਿਹੜੀ ਪੰਜਾਬ ਦੇ ਲੋਕਾਂ ਨੂੰ ਡਰਾ ਕੇ ਤੇ ਜਿਹੜੀ ਪੋਲਰਾਈਜੇਸ਼ਨ ਦੀ ਪਾਲਿਸੀ ਆ, ਜਿਹੜੀ BJP ਦੀ ਬਾਕੀ ਸਟੇਟਾਂ ਦੇ ਵਿੱਚ ਵੀ ਰਹੀ ਆ, ਜਿਵੇਂ SM ਮੁਸ਼ਰਿਫ IG ਜਿਹੜੀ ਮਹਾਰਾਸ਼ਟਰ ਪੁਲਿਸ ਦਾ, ਉਹਨੇ ਕਿਤਾਬ ਲਿਖੀ ਹੂ ਕਿਲਡ ਕਰਕੇ, ਉਹਨੇ ਲਿਖਿਆ ਵੀ BJP ਦੀ ਸਦਾ ਤੋਂ RSS ਦੀ ਇਹ ਪਾਲਿਸੀ ਰਹੀ ਹੈ ਤੇ ਪੋਲਰਾਈਜੇਸ਼ਨ ਕਰਨੀ, ਦੰਗੇ ਕਰਾਉਣੇ। ਤੇ ਇਹੋ ਜਿਹੀ ਮੈਨੂੰ ਲੱਗਦਾ ਵੋਟਾਂ ਤੋਂ ਪਹਿਲਾਂ ਕੋਈ ਮਨਸ਼ਾ ਸਰਕਾਰ ਦੀ ਜਾਂ BJP ਦੀ ਹੋ ਸਕਦੀ ਆ, ਜਾਂ ਸਿੱਧੇ ਰੂਪ ਚ ਉਹਨਾਂ ਦੀ ਨਹੀਂ। ਤੇ ਕੁਛ ਜਿਹੜੇ ਲੋਕ ਹਮੇਸ਼ਾ ਤੋਂ ਹੀ ਪੰਜਾਬ ਚ ਅੰਮ੍ਰਿਤਸਰ, ਪਟਿਆਲੇ, ਲੁਧਿਆਣੇ, ਫਗਵਾੜੇ ਰਹੇ ਆ ਤੇ ਸੰਬੰਧਿਤ ਲੋਕ, ਉਹਨਾਂ ਦੀ ਇਹ ਕਾਰਵਾਈ ਹੋ ਸਕਦੀ ਹੈ ਜਾਂ ਆਪੇ ਕੀਤੀ। ਇੱਕ ਪੰਜਾਬ ਦੇ ਵਿੱਚ ਇਹ ਵੀ ਚੱਲਿਆ, ਸ਼ਿਵ ਸੈਨਾ ਵਾਲਿਆਂ ਕਈ ਵਾਰ ਖਬਰਾਂ ਵੀ ਆਈਆਂ, ਬੱਬਰ ਖਾਲਸਾ ਦੇ ਲੈਟਰ ਪੈਡ ਤੇ ਆਪਣੇ ਆਪ ਨੂੰ ਧਮਕੀ ਲਿਖ ਕੇ, ਬਾਅਦ ਦੇ ਵਿੱਚ ਪੁਲਿਸ ਨੇ ਉਜਾਗਰ ਵੀ ਕੀਤੇ ਕਿ ਉਹਨਾਂ ਨੇ ਆਪ ਹੀ ਆਪਣੇ ਆਪ ਨੂੰ ਧਮਕੀ ਭਰਿਆ ਫੋਨ ਕੀਤਾ ਤਾਂ ਜੋ ਉਹਨਾਂ ਨੂੰ ਸਿਕਿਉਰਿਟੀ ਮਿਲ ਸਕੇ। ਸੋ ਕਾਰਨ ਕੋਈ ਵੀ ਹੋਵੇ, ਸਾਰੇ ਕਾਸੇ ਦੀ ਜੇ ਜਾਂਚ ਨਹੀਂ ਹੁੰਦੇ ਤੇ ਇਹਦੇ ਜਿਹੜੇ ਅੱਗੇ ਮਾੜੇ ਸਿੱਟੇ ਨਿਕਲ ਸਕਦੇ ਆ। ਜਾਣ ਬੁੱਝ ਕੇ ਪੰਜਾਬ ਦੇ ਮਾਹੌਲ ਨੂੰ ਉਹ ਲੋਕ ਲਾਬੂ ਲਾ ਕੇ ਤੇ ਉਹਦੀ ਪੋਲਰਾਈਜੇਸ਼ਨ ਜਿਹੜੀ ਆ ਵੋਟਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਫਾਇਦਾ ਲੈਣ ਦੀ ਜਿਹੜੀ ਇੱਛਾ ਰੱਖਦੇ ਹੈਗੇ ਆ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਨੂੰ ਅਸੀਂ ਲਾਈਨ ਤੇ ਥੋੜੇ ਜਿਹੇ ਮਿੰਟ ਵੀ ਰਹਿ ਗਏ ਨੇ, ਜਿਸ ਤਰ੍ਹਾਂ ਬਾਕੀ ਪੋਲੀਟੀਕਲ ਪ੍ਰਿਜ਼ਨ ਜਿਹੜੇ ਹੈਗੇ ਉਹਨਾਂ ਬਾਰੇ ਵੀ ਸਾਨੂੰ ਅਪਡੇਟ ਆਸੋ, ਸਪੈਸ਼ਲੀ ਪ੍ਰੋਫੈਸਰ ਭੁੱਲਰ ਜਿਹੜੇ ਉਹਨਾਂ ਦੇ ਕੇਸ ਦੀ ਇਸ ਵੇਲੇ ਕੀ ਅਪਡੇਟ ਹੈ, ਉਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਹਾਂਜੀ, ਪੋਲੀਟੀਕਲ ਪ੍ਰਿਜ਼ਨਰ ਵਾਲੀ ਜੇ ਆਪਾਂ 3 ਸਾਲ ਪਹਿਲਾਂ ਦੀ ਲਿਸਟ ਦੀ ਜਿਹੜੀ ਮੈਂ ਜਾਰੀ ਕੀਤੀ 120 ਸੀ, ਅੱਜ ਕਰੀਬ 45 ਦੇ ਕਰੀਬ ਹੀ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਜੇਲ੍ਹਾਂ ਦੇ ਵਿੱਚ ਰਹਿ ਗਏ, ਜਿਹਦੇ ਵਿੱਚੋਂ 15 ਕੁ ਉਮਰ ਕੈਦੀ ਤੇ ਬਾਕੀ ਜਿਹੜੇ 10 ਸਾਲਾਂ ਵਾਲੇ ਹੈਗੇ 15 ਕੁ, ਤੇ ਬਾਕੀ ਜਿਹੜੇ 15 ਕੁ ਜਿਹੜੇ ਆ ਉਹ ਅੰਡਰ ਟ੍ਰਾਇਲਸ ਜਿਹੜੇ ਹੈਗੇ ਆ। ਸੋ ਜੇ ਉਹਨਾਂ ਦੀ ਗੱਲ ਕਰੀਏ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੈਂ ਪਿਛਲੇ ਹਫ਼ਤੇ ਐਜ ਕਾਉਂਸਲ ਉਹਨਾਂ ਦੀ ਮੁਲਾਕਾਤ ਕਰਨ ਗਿਆ ਸੀ ਤੇ ਉਹਨਾਂ ਦੀ ਸਿਹਤ ਕਾਫੀ ਅੱਗੇ ਨਾਲੋਂ ਇੰਪਰੂਵ ਹੈਗੀ ਆ। ਹੈ ਤਾਂ ਉਹ ਮੈਡੀਕਲ ਟ੍ਰੀਟਮੈਂਟ ਦੇ ਵਿੱਚ ਹਸਪਤਾਲ ਦੇ ਵਿੱਚ, ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਹੀ ਦਾਖਲ ਅੰਡਰ ਮੈਡੀਕਲ ਆਬਜ਼ਰਵੇਸ਼ਨ ਹੈ। ਸੋ ਡਾਕਟਰਾਂ ਦਾ ਜਿਹੜਾ ਕਹਿਣਾ ਹੈਗਾ ਉਹ ਹੈਗਾ ਵੀ ਇਹਨਾਂ ਦਾ ਇੱਥੇ ਹੋਮਲੀ ਐਨਵਾਇਰਨਮੈਂਟ ਮਿਲਣ ਕਰਕੇ, ਕਿਉਂਕਿ ਉਹਨਾਂ ਦੀ ਵਾਈਫ ਨੂੰ ਮਿਲਣ ਦਾ ਜਿਹੜਾ ਉਹ ਡਾਕਟਰਾਂ ਦੀ ਸਲਾਹ ਤੇ ਆਰਡਰ ਹੈਗਾ ਆ, ਉਹਨਾਂ ਨੂੰ ਘਰ ਦੀ ਰੋਟੀ ਖਾਣ ਦਾ ਹੈਗਾ ਤੇ ਉਹ ਫਿਰ ਉਹ ਮਿਲਦੇ ਆ ਭੈਣ ਜੀ ਤੇ ਹੋਰ ਵੀ ਰਿਸ਼ਤੇਦਾਰ ਜਾਂਦੇ ਆ। ਸੋ ਉਹਨਾਂ ਦੀ ਕਾਫੀ ਇੰਪਰੂਵਮੈਂਟ ਹੈਗੀ ਆ ਤੇ ਡਾਕਟਰਾਂ ਦਾ ਕਹਿਣਾ ਵੀ ਜੇ ਇਹਨਾਂ ਨੂੰ 100% ਹੋਮਲੀ ਜਿਹੜਾ ਐਨਵਾਇਰਨਮੈਂਟ ਦਿੱਤਾ ਜਾਵੇ ਤਾਂ ਬਿਲਕੁਲ ਜਿਹੜੇ ਆ ਉਹ ਰਾਜੀ ਹੋ ਸਕਦੇ ਹੈਗੇ ਆ। ਸੋ ਅਸੀਂ ਉੱਥੇ ਗੱਲਬਾਤ ਕੀਤੀ ਉਹਨਾਂ ਦੀ ਪਰੋਲ ਦੇ ਬਾਰੇ ਉਹਨਾਂ ਦੀ ਇਹ ਆ ਵੀ ਜਿਹੜੀ ਉਹਨਾਂ ਦਾ ਇੱਕ ਕੇਸ ਪੈਂਡਿੰਗ ਸੀਗੇ, ਜਿਹੜੇ ਵੱਖ-ਵੱਖ, ਪਹਿਲਾਂ ਗਾਜ਼ੀਆਬਾਦ ਦਾ ਵੀ ਇੱਕ ਕੇਸ ਬੋਲਦਾ ਸੀ, ਉਹਦੀ ਆਲਰੇਡੀ ਬੇਲ ਸੀ। ਇੱਕ ਬਠਿੰਡੇ ਕੇਸ ਵੀ ਸੀਗਾ ਪਹਿਲਾਂ, ਉਹ ਆਲਰੇਡੀ ਡਿਸਚਾਰਜ ਹੋ ਗਿਆ। ਇੱਕ ਸਾਡੀਆਂ ਕਾਨੂੰਨ ਥਾਣੇ ਦਾ ਸੀ, ਉਹ ਡਿਸਚਾਰਜ ਹੋ ਗਿਆ। ਇੱਕ ਬਟਾਲੇ ਥਾਣੇ ਦਾ ਕੇਸ ਜਿਹੜਾ ਭੁੱਲਰ ਸਾਹਿਬ ਦਾ, ਉਹ ਅਜੇ ਤੱਕ ਬੋਲਦਾ, ਉਹਦੀ ਬੇਲ 167 ਲੇਟ ਚਲਾਨ, ਯਾਨੀ ਕਿ 20 ਸਾਲ ਹੋ ਗਏ
ਤੇ ਹੋ ਗਏ 20 ਸਾਲ ਤੋਂ ਉਹਦਾ ਚਲਾਨ ਨਹੀਂ ਆਇਆ। ਉਹਦੀ ਲੇਟ ਚਲਾਨ ਦੀ ਬੇਲ ਆਈ ਸੀ, ਉਹ ਡਿਸਮਿਸ ਹੋ ਗਈ, ਥੱਲਿਓਂ ਸੈਸ਼ਨ ਦੇ ਲਾਉਣੀ ਸੀ। ਤੇ ਉਹ ਮੇਰੇ ਜਾਣ ਤੋਂ ਅਗਲੇ ਦਿਨ ਆਪਣੇ ਵਿਧਾਇਕ ਤੇ ਮੰਤਰੀ ਬਿਰਸਾ ਸਿੰਘ ਬਲਟੋਆ ਹੁਣੀ ਵੀ ਜਾ ਕੇ ਆਏ ਆ। ਉਹਨਾਂ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਵੀ ਜਿਹੜਾ ਜੇ ਕੇਸ ਦੇ ਵਿੱਚ ਨਹੀਂ ਕੁਝ ਹੋਊਗਾ ਤੇ ਉਹਨੂੰ ਇਨੀਸ਼ੀਏਸ਼ਨ ਲੈ ਕੇ ਤੇ ਉਹ ਕੇਸ ਡਿਸਚਾਰਜ ਕੀਤਾ ਜਾਊਗਾ ਤਾਂ ਪਰੋਲ ਜਿਹੜੀ ਆ ਦਿੱਤੀ ਜਾਊਗੀ, ਕਿਉਂਕਿ ਡਾਕਟਰਾਂ ਨੇ ਆਲਰੇਡੀ ਰਿਕਮੈਂਡ ਕੀਤਾ ਵੀ ਇਹਨਾਂ ਨੂੰ ਪਰੋਲ ਦਿੱਤੀ ਜਾਵੇ ਤਾਂ ਜੋ ਘਰ ਦੇ ਮਾਹੌਲ ਦੇ ਵਿੱਚ ਜਾਂ ਦੋਸਤਾਂ ਮਿੱਤਰਾਂ ਨੂੰ ਮਿਲਣ ਤੇ ਆਪਣੇ ਪਰਿਵਾਰ ਵਾਲਿਆਂ ਦੇ ਵਿੱਚ ਰਹਿਣ ਤੇ ਉਹਨਾਂ ਦੀ ਕਾਫੀ ਮੂਵਮੈਂਟ ਹੋਊਗੀ। ਸੋ ਆਸ ਕਰਦੇ ਹਾਂ ਵੀ ਇਹਦੇ ਵਿੱਚ ਉਹਨਾਂ ਦਾ ਜਿਹੜਾ ਕੇਸ ਡਿਸਚਾਰਜ ਹੋ ਕੇ ਜਾਂ ਬੇਲ ਮਿਲ ਕੇ ਉਹਨਾਂ ਦੀ ਪਰੋਲ ਹੋਵੇ। ਤੇ ਮੈਨੂੰ ਉਮੀਦ ਆ ਇਸ ਮਹੀਨੇ ਦੇ ਐਂਡ ਜਾਂ ਅਗਲੇ ਮਹੀਨੇ ਦੇ ਵਿੱਚ ਭੁੱਲਰ ਸਾਹਿਬ ਜਿਹੜੇ ਆ ਦਰਬਾਰ ਸਾਹਿਬ ਨਤਮਸਤਕ ਹੋਣਗੇ। ਜੀ ਬਿਲਕੁਲ, ਅਸੀਂ ਇਹੀ ਆਸ ਕਰਦੇ ਹਾਂ ਵੀਰ ਜੀ। ਤੇ ਵੀਰ ਜੀ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤਰ੍ਹਾਂ ਪਿਛਲੇ ਸਾਨੂੰ ਵੀਰ ਪਰਮਜੀਤ ਸਿੰਘ ਪੰਮਾ ਜੀ ਦੇ ਡਾਕੂਮੈਂਟਸ ਦੀ ਗੱਲ ਕੀਤੀ, ਤੁਸੀਂ ਉਹਨਾਂ ਨੇ ਕੇਸ ਦੀ ਵੀ ਅਪਡੇਟ ਦਿੱਤੀ ਸੀ। ਹੁਣ ਉਸ ਦੇ ਕੇਸ ਦੇ ਵਿੱਚ ਕੀ ਅਪਡੇਟ ਹੈ, ਇਸ ਬਾਰੇ ਵੀ ਸਾਨੂੰ ਥੋੜੀ ਜਿਹੀ ਜਾਣਕਾਰੀ ਜ਼ਰੂਰ ਦਿਓ। ਕਿਹੜੇ ਕਿਹੜੇ ਡਾਕੂਮੈਂਟਸ ਜਾ ਰਹੇ ਨੇ ਬਾਹਰ? ਤਿੰਨ ਕੇਸਾਂ ਦੀ ਗੱਲ ਸੀਗੀ, ਪਟਿਆਲੇ ਬਲਾਸਟ ਤੇ ਕਰੂਲ ਮਰਡਰ ਕੇਸ ਤੇ ਕੰਬਾਲਾ ਬਲਾਸਟ। ਉਸ ਤੋਂ ਬਾਅਦ ਇੱਕ ਭੋਗਪੁਰ ਥਾਣੇ ਦਾ 103/2009 ਦਾ ਕੇਸ ਹੈਗਾ, ਜਿਹਦੇ ਵਿੱਚ ਆਲਰੇਡੀ 11 ਬੰਦੇ ਹੋ ਚੁੱਕੇ ਆ। ਉਸ ਕੇਸ ਦੀ ਡਿਟੇਲ ਵੀ ਜਿਹੜੀ ਮੇਰੀ ਉੱਥੇ ਸਿੱਧੀ ਤਾਂ ਨਹੀਂ ਮੇਰੀ ਗੱਲ, ਆਪਣੇ ਐਡਵੋਕੇਟ ਸੀਨੀਅਰ ਐਡਵੋਕੇਟ ਪਟਿਆਲੇ ਬਲਜਿੰਦਰ ਸਿੰਘ ਸੋਢੀ ਹੁਣੀ ਉਹਨਾਂ ਦੇ ਸੰਪਰਕ 'ਚ ਹੈਗੇ ਆ। ਉਹਨਾਂ ਨੂੰ ਡਾਕੂਮੈਂਟ ਉਸ ਕੇਸ ਨਾਲ ਸੰਬੰਧਿਤ ਭੇਜ ਦਿੱਤੇ ਸਨ। 26 ਜਨਵਰੀ ਹੈਗੀ ਹੈ, ਪਰ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਸਰਕਾਰ ਨੇ ਪੁਰਤਗਾਲ ਸਰਕਾਰ ਦੀਆਂ ਜਿਹੜੀਆਂ ਸ਼ਰਤਾਂ ਮੰਨ ਲਈਆਂ ਹੈਗੀਆਂ ਵੀ ਅਸੀਂ ਜਿਹੜੇ ਆ ਉਹ ਫਾਂਸੀ ਨਹੀਂ ਲਾਵਾਂਗੇ, 25 ਸਾਲ ਤੋਂ ਬਾਅਦ ਸਜ਼ਾ ਨਹੀਂ ਕਰਾਂਗੇ। ਸੋ 26 ਤਰੀਕ ਨੂੰ ਪਤਾ ਲੱਗੂਗਾ, ਕਿਉਂਕਿ ਇੱਥੇ ਆਇਆ ਸੀ ਵੀ ਸੁਖਬੀਰ ਬਾਦਲ ਹੋਮ ਮਿਨਿਸਟਰ ਆ, ਉਹਨਾਂ ਨੇ ਉਹਨਾਂ ਸ਼ਰਤਾਂ ਦੇ ਜਿਹੜੇ ਪੇਪਰਾਂ ਤੇ ਸਾਈਨ ਕਰ ਦਿੱਤੇ ਹੈਗੇ ਆ। ਪਰ ਜੇ ਦੇਖਿਆ ਜਾਵੇ ਤਾਂ ਉਹ ਸਾਰੇ ਕੇਸ ਜਿਹੜੇ ਆ ਬਿਲਕੁਲ ਹੀ ਉਹ ਬਰੀ ਹੋਣ ਵਾਲੇ ਆ। ਉਹਨਾਂ ਨੂੰ ਸਿਰਫ ਹਰਾਸ ਕਰ ਸਕਦੀ ਆ 2-3 ਸਾਲ ਇੱਥੇ ਜੇਲ੍ਹਾਂ ਦੇ ਵਿੱਚ ਰੱਖ ਕੇ। ਜੀ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੇਸਿਸ ਦੇ ਉੱਪਰ ਆਪਣੀ ਅਪਡੇਟ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।